क्योंकि रशिया बड़ी चंगी तरह समझदा है कि नैटो किवें ਉਹਨਾਂ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਯੂਰਪ ਦੇ ਵਿੱਚ ਐਂਟਾਈ ਰਸ਼ੀਆ ਫਰੰਟ ਖੜਾ ਕੀਤਾ। ਉਹਨਾਂ ਨੇ ਕਿਹਾ ਵੀ ਉਹ ਨੈਟੋ ਦਾ ਹੀ ਮਾਡਲ ਚੁੱਕ ਕੇ ਉਹਦਾ ਨਾਂ ਉਹਨਾਂ ਨੇ ਕੁਆਡ ਰੱਖ ਦਿੱਤਾ ਔਰ ਉਹਦੇ ਵਿੱਚ ਆਸਟ੍ਰੇਲੀਆ, ਜਾਪਾਨ, ਅਮਰੀਕਾ ਔਰ ਇੰਡੀਆ ਇਹ ਰਲਾ ਕੇ ਫਿਰ ਜਦੋਂ ਉਹਦੇ ਚੋਂ ਆਕਸ ਨਿਕਲ ਆਇਆ ਆਸਟ੍ਰੇਲੀਆ, UK, ਅਮਰੀਕਾ ਤੇ ਉਹਦੇ ਵਿੱਚ ਭਾਰਤ ਨੂੰ ਤਾਂ ਬਾਹਰ ਰੱਖਿਆ ਕਿਉਂਕਿ ਅਮਰੀਕਾ ਨੇ ਇਹਦਾ ਮੀਨ ਟਾਈਮ ਦੇਖ ਲਿਆ ਸੀ ਕਿ ਵੀ ਇਹਨਾਂ ਦੇ ਪੱਲੇ ਕੁਝ ਨਹੀਂ ਹੈ। ਚਾਈਨਾਜ਼ ਅਪਰੋਚ ਟੂ ਇੰਡੀਆ more confrontational than in past border crises. Existing border agreements are no longer adequate. The former foreign secretary Putin meets Modi, describes India as a great power, friendly nation and a time-tested friend. India-Russia sign AK-203 rifle deal worth rupees 5,000 crore or extends military cooperation till 2031. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਰੂਸ ਦੇ ਪ੍ਰੈਜ਼ੀਡੈਂਟ ਪੁਤਿਨ ਭਾਰਤ ਦੇ ਦੌਰੇ ਤੇ ਆਏ ਅਤੇ ਮੋਦੀ ਨਾਲ ਮੁਲਾਕਾਤ ਕੀਤੀ ਔਰ ਰੂਸ ਦੇ ਵਿਦੇਸ਼ ਮੰਤਰੀ ਅਤੇ ਰੱਖਿਆ ਮੰਤਰੀ ਨੇ ਵੀ ਭਾਰਤ ਦੇ ਵਿਦੇਸ਼ ਮੰਤਰੀ ਅਤੇ ਰੱਖਿਆ ਮੰਤਰੀ ਨਾਲ ਵਿਚਾਰ ਚਰਚਾ ਕੀਤੀ। ਸੋ ਅਮਰੀਕਾ ਅਤੇ ਚੀਨ ਦੀਆਂ ਜਿਹੜੀਆਂ ਅੱਖਾਂ ਵੀ ਪੁਤਿਨ ਦੇ ਭਾਰਤ ਦੌਰੇ ਨਾਲ ਹੀ ਵੱਲ ਹੀ ਜਿਹੜੀਆਂ ਜੁੜੀਆਂ ਹੋਈਆਂ ਸਨ, ਲੱਗੀਆਂ ਹੋਈਆਂ ਸਨ, ਪਰ ਇਉਂ ਜਾਪਦਾ ਹੈ ਕਿ ਮੋਦੀ ਦੀ ਰਿਸ਼ਜਫੀ ਅਤੇ ਦੋਵਾਂ ਦੀਆਂ ਹਵਾਈ ਗੱਲਾਂ ਤੋਂ ਬਿਨਾਂ ਇਸ ਦੌਰੇ ਚੋਂ ਕੁਝ ਵੀ ਨਹੀਂ ਨਿਕਲਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਅਕਸਰ ਰੋਜ਼ਾਨਾ ਜਦੋਂ ਉਸ ਖਿੱਤੇ ਦੀ ਗੱਲ ਕਰਦੇ ਹਾਂ ਕਿਉਂਕਿ ਉਹ ਸਾਡਾ ਦਰਿਆਏ ਜਮਨਾ ਤੋਂ ਵਾਘਾ ਤੱਕ ਸਾਡਾ ਹੋਮਲੈਂਡ ਖਾਲਿਸਤਾਨ ਜਿਸ ਦੀ ਤਾਮੀਰ, ਜਿਸ ਦੀ ਲਿਬਰੇਸ਼ਨ ਦੇ ਲਈ ਅਸੀਂ ਬਾਜ ਅੱਖ ਰੱਖਦੇ ਹਾਂ, ਉਸ ਖਿੱਤੇ ਦੀਆਂ ਘਟਨਾਵਾਂ ਦੇ ਉੱਤੇ, ਬਦਲਦੀ ਜੀਓ ਪੋਲਿਟਿਕਸ ਦੇ ਉੱਤੇ, ਚੀਨ ਦੀ ਐਮਰਜੈਂਸ ਔਰ ਚੀਨ ਅਮਰੀਕਾ ਸਬੰਧਾਂ ਦੇ ਵਿੱਚ ਆਈ ਖਟਾਸ ਔਰ ਚੀਨ ਪਾਕਿਸਤਾਨ ਔਰ ਖਾਸ ਤੌਰ 'ਤੇ ਅਫਗਾਨਿਸਤਾਨ ਦੀ ਲਿਬਰੇਸ਼ਨ ਤੋਂ ਬਾਅਦ ਭਾਰਤ ਦੀ ਟੋਟਲੀ ਕਲੈਪਸਡ ਫੋਰਨ ਪਾਲਿਸੀ, ਜਿੱਥੇ ਚੀਨ ਦੇ ਨਾਲ ਜਿਹੜਾ ਜੂਨ 2020 ਦੇ ਵਿੱਚ ਇੱਕ ਝੜਪ ਨੇ ਇਹ ਦੱਸ ਦਿੱਤਾ ਕਿ ਭਾਰਤ ਦੇ ਪੱਲੇ ਕੁਛ ਨਹੀਂ ਹੈ। ਉਸ ਤੋਂ ਪਹਿਲਾਂ ਡੋਕਲਾਮ ਦੇ ਵਿੱਚ ਇਹਨਾਂ ਦੀਆਂ ਨੱਕ ਨਾਲ ਲੀਕਾਂ ਭਾਰਤ ਦੀਆਂ ਚੀਨ ਨੇ ਕਢਵਾਈਆਂ ਔਰ ਇਸ ਵੇਲੇ ਨਾਰਥ ਈਸਟ ਦੇ ਜਦੋਂ ਅਸੀਂ ਬਾਰਡਰਸ ਦੀ ਗੱਲ ਕਰ ਰਹੇ ਹਾਂ ਕਿ ਉੱਥੇ ਕਿਵੇਂ ਚਾਈਨਾ ਨੇ ਆਪਣੀਆਂ ਇੰਟਰੈਂਚਮੈਂਟਸ ਪੱਕੇ ਤੌਰ ਦੇ ਉੱਤੇ ਔਰ ਜੋ ਹਾਲਾਤ ਨੇ, ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਜਦੋਂ ਅਸੀਂ ਅੱਜ ਗੱਲ ਕਰ ਰਹੇ ਹਾਂ ਆਲਰੇਡੀ ਰੂਸ ਦਾ ਫੋਰਨ ਮਿਨਿਸਟਰ ਔਰ ਡਿਫੈਂਸ ਮਿਨਿਸਟਰ ਔਰ ਇੰਡੀਆ ਦਾ ਫੋਰਨ ਮਿਨਿਸਟਰ, ਡਿਫੈਂਸ ਮਿਨਿਸਟਰ ਦਿੱਲੀ ਦੇ ਵਿੱਚ ਮਿਲੇ ਪਿਛਲੇ ਕੱਲ੍ਹ। 2+2 ਜਿਹਨੂੰ ਅੱਜ ਕੱਲ੍ਹ ਨਾਂ ਦਿੱਤਾ ਜਾਂਦਾ ਹੈ। ਪਹਿਲਾਂ ਇਸ ਕਿਸਮ ਦੀ ਮੀਟਿੰਗ ਇੰਡੀਆ ਦੇ ਇਹਨਾਂ ਦੋਨਾਂ ਮਿਨਿਸਟਰਸ ਦੀ, ਅਮਰੀਕਾ ਦੇ ਨਾਲ ਵੀ ਉੱਥੋਂ ਹੀ 2+2 ਡਾਇਲੌਗ ਸ਼ੁਰੂ ਹੋਇਆ, ਫਿਰ ਸ਼ਾਇਦ ਆਸਟ੍ਰੇਲੀਆ ਨਾਲ ਵੀ ਹੋਈ। ਲੇਕਿਨ ਫਿਰ ਜਿਉਂ ਹੀ ਇਹ ਦੋਨੋਂ ਹੋ ਕੇ ਹਟੀਆਂ ਫਿਰ ਪੁਤਿਨ ਦਿੱਲੀ ਪਹੁੰਚਿਆ ਔਰ ਉਹੀ ਮੋਦੀ ਦੀ ਰਿਚ ਜੱਫੀ ਔਰ ਹॉट एयर, गर्म हवा, ਉਹਦੇ 'ਚ गर्म हवा ही ਹੁੰਦੀ है जी। आप बहुत अच्छे, आप हमसे भी अच्छे, तुम हमसे भी अच्छे और हमारी दोस्ती और हम ये और वो। ਪਰ ਜਦੋਂ ਤੁਸੀਂ ਦੇਖੋ ਕਿ ਭਾਈ ਤੁਹਾਡੇ ਠੂਠੇ 'ਚ ਕੀ ਪਾਇਆ ਜਾਂ ਠੂਠੇ 'ਚ ਕੀ ਪਿਆ ਤੇ ਫਿਰ ਉਹ ਜਿਹਨੂੰ ਕਹਿੰਦੇ ਨੇ ਨਤੀਜਾ ਠਨ ਠਨ ਗੋਪਾਲ ਹਾਲ ਉਹੀ ਹੈ। ਪਰ ਇਹ ਗੱਲ ਕਰਨ ਤੋਂ ਪਹਿਲਾਂ ਕਿਉਂਕਿ ਇਸ ਸਾਰੇ ਦੇ ਵਿੱਚ ਇਹ ਪੁਤਿਨ ਦੀ ਵਿਜ਼ਿਟ ਜਾਂ ਇਹਨਾਂ ਦਾ 2+2 ਡਾਇਲੌਗ 'ਚ ਸਾਡੀ ਵੀ ਦਿਲਚਸਪੀ ਹੈ ਜ਼ਾਹਰਾ ਤੌਰ ਦੇ ਉੱਤੇ ਔਰ ਅਮਰੀਕਾ ਔਰ ਚਾਈਨਾ ਵੀ ਦੇਖ ਰਹੇ ਸੀ। ਉਹਨਾਂ ਦੇ ਆਪਣੇ ਆਪਣੇ ਰੀਜ਼ਨ ਨੇ ਕਿਉਂਕਿ ਚੀਨ ਔਰ ਰੂਸ ਦੀ ਦੋਸਤੀ, ਕਿਉਂਕਿ ਰੂਸ ਨੇ ਮੰਨ ਲਿਆ ਚੀਨ ਨੂੰ ਆਪਣਾ ਵੱਡਾ ਭਾਈ ਔਰ ਚੀਨ ਔਰ ਰੂਸ ਦਾ ਜਿਹੜਾ ਸਾਂਝਾ ਫਰੰਟ ਹੈ ਉਹ ਅਮਰੀਕਾ ਦੇ ਲਈ ਚੈਲੰਜ ਬਣਿਆ ਹੋਇਆ ਹੈ। ਇਹੀ ਕਾਰਨ ਹੈ ਕਿ ਕ੍ਰੀਮੀਆ ਨੂੰ ਅਨੈਕਸ ਕਰਨ ਤੋਂ ਬਾਅਦ ਰਸ਼ੀਆ ਨੇ ਜਿਵੇਂ ਹੜੱਪਿਆ, ਹੁਣ ਯੂਕਰੇਨ ਦੇ ਬਾਰਡਰ ਦੇ ਉੱਤੇ 90,000 ਸੋਲਜਰ ਲਿਆ ਕੇ ਖੜੇ ਕੀਤੇ ਔਰ ਨੈਟੋ ਔਰ ਦੂਸਰਿਆਂ ਨੂੰ ਅਮਰੀਕਾ ਐਕਟੀਵੇਟ ਕਰਨਾ ਚਾਹੁੰਦਾ। ਟਰੰਪ ਤਾਂ ਜਾਂਦੇ ਜਾਂਦੇ ਫੂਕ ਕੱਢ ਗਿਆ ਸੀ ਨੈਟੋ ਵਾਲਿਆਂ ਦੀ ਕਿ ਜੀ ਅਸੀਂ ਤੁਹਾਨੂੰ ਕਿਉਂ ਡਿਫੈਂਡ ਕਰੀਏ, ਜੇ ਕਰਨਾ ਤਾਂ ਸਾਨੂੰ ਪੈਸੇ ਸੁੱਟੋ, ਪੈਸੇ ਅਸੀਂ ਖਰਚ ਰਹੇ ਹਾਂ। ਸੋ ਬਾਈਡਨ ਨੇ ਕੋਸ਼ਿਸ਼ ਤਾਂ ਕੀਤੀ ਉਹਨੂੰ ਵਾਪਸ ਲਿਆਉਣ ਦੀ, ਪਰ ਰਸ਼ੀਆ ਦੇ ਉੱਤੇ ਕ੍ਰੀਮੀਆ ਤੋਂ ਬਾਅਦ ਹੀ ਸੈਂਕਸ਼ਨਸ ਲੱਗੀਆਂ ਸੀ। ਉਹਦਾ ਕੀ ਫਰਕ ਪੈਂਦਾ ਹੈ? ਚੀਨ ਔਰ ਰਸ਼ੀਆ ਟੂਗੈਦਰ ਨੇ, ਪਰ ਕਿਉਂਕਿ ਅਮਰੀਕਾ ਨੇ ਵੀ ਨਵਾਂ ਯਾਰ ਜਿਹੜਾ ਹੈ ਉਹ ਲੱਭਿਆ
ਇੰਡੀਆ ਦੇ ਰੂਪ 'ਚ ਚਾਈਨਾ ਨੂੰ ਕਾਊਂਟਰ ਕਰਨ ਲਈ। ਹਾਲਾਂ ਉਹ ਤਾਂ ਬਹੁਤ ਸਾਰੀ ਹਕੀਕਤ ਸਾਹਮਣੇ ਆ ਗਈ। ਇਹੀ ਕਾਰਨ ਸੀ ਕਿ ਅਫਗਾਨਿਸਤਾਨ ਦੇ ਮੁੱਦੇ ਤੇ ਅਮਰੀਕਾ ਨੇ ਜਿਹੜਾ ਭਾਰਤ ਨੂੰ ਘਾ ਨਹੀਂ ਪਾਇਆ ਆਪਣੇ ਤੌਰ ਤੇ, ਉਹਨਾਂ ਨੇ, ਟਰੰਪ ਨੇ ਹੀ ਨਹੀਂ ਸੀ ਪਾਇਆ, ਉਹਨਾਂ ਨੂੰ ਇਨਵੋਲਵ ਹੀ ਨਹੀਂ ਸੀ ਕੀਤਾ, ਔਰ ਉਹੀ ਨੀਤੀ ਜਾਰੀ ਹੈ। ਲੇਕਿਨ ਇਹਦੇ ਬਾਵਜੂਦ ਜਿਹੜਾ ਖਾਸ ਤੌਰ ਤੇ ਅਮਰੀਕਾ ਦਾ ਇੰਟਰਸਟ ਹੈ, ਕਿਉਂਕਿ S-400 ਜਿਹੜਾ ਮਿਸਲ ਡਿਫੈਂਸ ਸਿਸਟਮ ਇੰਡੀਆ ਬਾਏ ਕਰ ਰਿਹਾ ਰਸ਼ੀਆ ਤੋਂ, ਔਰ ਇਸ ਬਾਰੇ ਅਮਰੀਕਾ ਨੇ ਆਲਰੇਡੀ ਜਿਹੜਾ ਅਮਰੀਕਨ ਇੱਕ ਐਕਟ ਬਣਿਆ ਹੋਇਆ ਕਿ ਆਟੋਮੈਟਿਕਲੀ ਸੈਂਕਸ਼ਨਸ ਲੱਗ ਜਾਂਦੀਆਂ ਨੇ, ਕਿਉਂਕਿ ਟਰਕੀ ਨੇ ਵੀ ਉਹ ਬਾਏ ਕੀਤੇ ਨੇ। ਹੁਣ ਕੀ ਭਾਰਤ ਨੂੰ ਉਹਦੇ 'ਚੋਂ ਐਗਜ਼ੈਂਪਸ਼ਨ ਮਿਲੇ, ਕਿਉਂਕਿ ਹੋ ਰਿਹਾ ਕਿ S-400 ਡਿਲੀਵਰ ਹੋਣਗੇ ਇਹ ਉਹ, ਲੇਕਿਨ ਇਸ ਸਾਰੇ 'ਚੋਂ ਅਜੇ ਬਹੁਤ ਡਿਟੇਲ ਤਾਂ ਨਹੀਂ ਆਈ ਹੈ ਅਜੇ ਤਾਂ, ਜਿੰਨਾ ਕਿ ਮੀਡੀਆ 'ਚ ਪਹਿਲਾਂ 2+2 ਡਾਇਲੌਗ ਦੀ ਗੱਲ ਆਈ ਸਾਹਮਣੇ, ਫਿਰ ਮੋਦੀ ਔਰ ਪੁਤਿਨ ਦੀ ਮੀਟਿੰਗ, ਲੇਕਿਨ ਜੇ ਤੁਸੀਂ ਜੁਆਇੰਟ ਡੈਕਲੇਰੇਸ਼ਨ ਔਰ ਉਸ ਸਾਰੇ 'ਚੋਂ ਦੇਖੋ ਤਾਂ ਹੌਟ ਏਅਰ ਹੈ, ਉਹਦੇ 'ਚੋਂ ਕੁਝ ਵੀ ਨਹੀਂ ਹੈ। ਸੋ ਅਮਰੀਕਾ ਵੀ ਦੇਖ ਰਿਹਾ, ਕਿਉਂਕਿ ਇਸ ਗੱਲ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਰੂਸ ਜਾਂ ਉਹਦਾ ਜਿਹੜਾ ਪਹਿਲਾ ਅਵਤਾਰ ਸੀ ਸੋਵੀਅਤ ਯੂਨੀਅਨ, ਉਸ ਦੇ ਨਾਲ ਭਾਰਤ ਦੇ ਸਬੰਧ ਜਦੋਂ ਕੋਲਡ ਵਾਰ ਚੱਲ ਰਹੀ ਸੀ ਅਮਰੀਕਾ ਔਰ ਸੋਵੀਅਤ ਯੂਨੀਅਨ ਦੇ ਵਿਚਾਲੇ, ਸੋ ਭਾਰਤ ਦਾ ਤਾਂ ਸਾਰਾ ਹੀ ਸਿਸਟਮ, ਉਹ ਉਹਨਾਂ ਦੇ ਹੈਵੀ ਪਲਾਂਟਸ ਹੋਣ, ਉਹਨਾਂ ਦੇ ਮਿਲਟਰੀ ਇਕਵਿਪਮੈਂਟ ਹੋਏ, ਉਹਨਾਂ ਦਾ ਉਹ ਤਾਂ ਸਾਰਾ ਸੋਵੀਅਤ ਯੂਨੀਅਨ ਮੇਡ ਹੈ, ਉਹਨਾਂ ਦੇ ਹਵਾਈ ਜਹਾਜ਼ ਮਿਗ ਤੋਂ ਲੈ ਕੇ ਔਰ ਉਹਨਾਂ ਦੇ ਟੈਂਕ ਔਰ ਉਹਨਾਂ ਦੀਆਂ ਗਨਸ ਔਰ ਉਹਨਾਂ ਦੇ ਸਾਰੇ ਭੇਲ ਔਰ ਦੂਜੇ ਤੀਜੇ ਸਾਰੇ ਹੀ ਸੋਵੀਅਤ ਯੂਨੀਅਨ ਪਾਰਟ ਹੈ। ਲੇਕਿਨ ਸੋਵੀਅਤ ਯੂਨੀਅਨ ਦੇ ਕਲੈਪਸ ਤੋਂ ਬਾਅਦ ਜਦੋਂ ਇਕੱਲਾ ਰਸ਼ੀਆ ਰਹਿ ਜਾਂਦਾ ਹੈ, ਬਾਕੀ 13-14 ਮੁਲਕ ਹੋਰ ਉਹਨਾਂ 'ਚੋਂ ਨਿਕਲ ਆਉਂਦੇ ਨੇ। ਜਿਵੇਂ ਭਾਰਤ ਨੇ ਜਿਹੜਾ ਉਹ ਯੂ ਟਰਨ ਮਾਰਨਾ ਸ਼ੁਰੂ ਕੀਤਾ, ਵੈਸੇ ਪਹਿਲਾਂ ਲੈਫਟ ਟਰਨ ਮਾਰਿਆ, ਅਜੇ ਤੱਕ ਯੂ ਤੋਂ ਪਹਿਲਾਂ ਹੀ, ਕਿਉਂਕਿ ਚੀਨ ਨੇ ਫੜ ਲਿਆ ਅੱਗੋਂ ਆ ਕੇ, ਔਰ ਉਹਨੂੰ ਲੱਗਾ ਭਾਰਤ ਨੂੰ ਵੀ ਅਮਰੀਕਾ ਨੇ ਤਾਂ ਅਫਗਾਨਿਸਤਾਨ 'ਚੋਂ ਵੀ ਸਾਨੂੰ ਨਹੀਂ ਪੁੱਛਿਆ ਹੈ, ਔਰ ਨਾ ਹੀ ਕੋਈ ਈਵਨ ਚੀਨ ਨਾਲ ਟਕਰਾਅ ਦੇ ਮਾਮਲੇ 'ਚ US ਕਾਂਗਰਸ ਦੇ ਵਿੱਚ ਮਾੜੀ ਮੋਟੀ ਗੱਲ, ਇੱਕ ਦੋ ਜਿਹਨਾਂ ਨੂੰ ਪੈਸੇ ਪੂਸੇ ਦੇ ਦਿੰਦੇ ਨੇ ਫੰਡ ਰੇਜ਼ਿੰਗ ਉਹਨਾਂ ਦੀ ਇਲੈਕਸ਼ਨ ਕੈਂਪੇਨ ਵੇਲੇ, ਕੋਈ ਹੋਰ ਤਾਂ ਨਜ਼ਰ ਆਇਆ ਨਹੀਂ ਕਿ ਕੋਈ ਉਹਨਾਂ ਦਾ ਸਪੋਰਟ ਬੇਸ ਹੈ। ਇਸ ਲਈ ਫਿਰ ਜਦੋਂ ਇਹ ਆਇਆ, ਫਿਰ ਹੋਇਆ ਕਿ ਜੀ ਪੁਰਾਣੇ ਯਾਰਾਂ ਵੱਲ ਮੁੜੀਏ। ਲੇਕਿਨ ਇਸ ਪੀਰੀਅਡ 'ਚ ਇੰਡੀਆ ਨੇ ਹਥਿਆਰ ਖਰੀਦਣ ਦੇ ਮਾਮਲੇ 'ਚ ਅਮਰੀਕਾ ਨੂੰ, ਇਜ਼ਰਾਈਲ ਨੂੰ, ਫਰਾਂਸ ਨੂੰ ਵੀ ਜਿਹੜਾ ਹੈ ਉਹ ਬਿਜ਼ਨਸ ਦਿੱਤੀ ਹੈ, ਜਿਹਨੂੰ ਬਿਜ਼ਨਸ ਟਰਮ ਦੇ ਵਿੱਚ ਕਿਹਾ ਜਾਂਦਾ। ਹੁਣ ਇਸ ਸਭ ਦੇ ਚੱਲਦੇ ਆ, ਪੁਤਿਨ ਆਪਣੀ ਥਾਂ ਤੇ ਸੀ ਕਿ ਅੱਛਾ ਜਿਹੜਾ ਉਹ ਖਾਣ ਪੀਣ ਨੂੰ ਬਾਂਦਰੀ ਤੇ ਟੰਬੇ ਖਾਣ ਨੂੰ ਰਿਛ, ਕਿ ਬਈ ਹੁਣ ਤੁਸੀਂ ਉਹਨਾਂ ਨੂੰ ਸੱਦ ਲੈ। ਸੋ ਉਹਨਾਂ ਨੇ ਇਸ ਕਰਕੇ ਰਸ਼ੀਆ ਨੇ ਕੋਈ ਵੀ ਇਹਨਾਂ ਨੂੰ ਕੋਈ ਉਸ ਕਿਸਮ ਦਾ ਕੋਈ ਨਹੀਂ ਦਿੱਤਾ, ਇਹਦੇ ਉਲਟ ਰਸ਼ੀਆ ਨੇ ਪਾਕਿਸਤਾਨ ਵੱਲ ਵਾਰਮ ਹੋਣਾ ਸ਼ੁਰੂ ਕੀਤਾ। ਅਫਗਾਨਿਸਤਾਨ 'ਚ ਉਹਨਾਂ ਦੀ ਐਮਬੈਸੀ, ਹਾਲਾਂ ਉਹਨਾਂ ਨੇ ਭਾਰਤ ਨੂੰ ਥੋੜ੍ਹਾ ਬਹੁਤ ਮੂੰਹ ਮਲਾਜਾ ਜ਼ਰੂਰ ਦੋਹਾ ਦੇ ਵਿੱਚ ਇੰਡੀਅਨ ਨੁਮਾਇੰਦਿਆਂ ਨੂੰ ਮਿਲਾ ਦਿੱਤਾ ਅਫਗਾਨਾਂ ਦੇ ਨਾਲ, ਜਾਂ ਮਾਸਕੋ 'ਚ ਰੱਖ ਕੇ ਦੂਜਾ। ਸੋ ਇਸ ਸਾਰੇ ਦੇ ਚੱਲਦੇ ਆ, ਜਦੋਂ ਅਸੀਂ ਦੇਖਦੇ ਹਾਂ ਕਿ ਕੀ ਕੋਈ ਡੈਕਲੇਰੇਸ਼ਨ S-400 ਬਾਰੇ ਓਪਨਲੀ ਹੋਈ, ਚੀਨ ਦੇ ਖਿਲਾਫ ਕੋਈ ਸਟੇਟਮੈਂਟ, ਕਿਉਂਕਿ ਅਮਰੀਕਾ ਨੇ ਤਾਂ ਲਿਮਿਟਡ ਜਿਹਾ ਰੱਖਿਆ, ਤੇ ਰਸ਼ੀਆ ਇਸ ਲਈ ਇੰਡੀਆ ਤੋਂ ਇਕੱਲਾ ਹੀ ਨਹੀਂ ਕਿ ਵੀ ਉਹ ਹਥਿਆਰ ਇੰਡੀਆ ਅਮਰੀਕਾ ਜਾਂ ਇਜ਼ਰਾਈਲ ਤੋਂ ਖਰੀਦਣ ਲੱਗਾ। ਦੂਸਰਾ ਪਾਸਾ ਅਸੀਂ ਦੇਖਦੇ ਕਿ ਜਿਸ ਅੰਦਾਜ਼ ਦੇ ਵਿੱਚ ਭਾਰਤ ਦਾ ਰਵੱਈਆ ਵਿਦਨ ਦਾ ਓਸ਼ਨ, ਜਿਹੜਾ ਸਾਊਥ ਚਾਈਨਾ ਸੀ ਔਰ ਸਬ ਕੰਟੀਨੈਂਟ ਦੇ ਵਿੱਚ ਕੁਆਡ ਦਾ ਬਣਾਉਣਾ, ਹੁਣ ਕੁਆਡ ਨੂੰ ਜਿਹੜਾ ਉਹ ਤਾਂ ਰਸ਼ੀਆ ਨੇ ਏਸ਼ੀਅਨ ਨੈਟੋ ਦਾ ਨਾਂ ਦਿੱਤਾ ਸੀ ਕਿ ਵੀ ਇਹ ਜਿਵੇਂ ਨੈਟੋ ਨੂੰ, ਕਿਉਂਕਿ ਰਸ਼ੀਆ ਬੜੀ ਚੰਗੀ ਤਰ੍ਹਾਂ ਸਮਝਦਾ ਹੈ ਕਿ ਨੈਟੋ ਕਿਵੇਂ ਉਹਨਾਂ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਯੂਰਪ ਦੇ ਵਿੱਚ ਐਂਟਾਈ ਰਸ਼ੀਆ ਫਰੰਟ ਖੜਾ ਕੀਤਾ। ਉਹਨਾਂ ਨੇ ਕਿਹਾ ਵੀ ਉਹ ਨੈਟੋ ਦਾ ਹੀ ਮਾਡਲ ਚੁੱਕ ਕੇ ਉਹਦਾ ਨਾਂ ਉਹਨਾਂ ਨੇ ਕੁਆਡ ਰੱਖ ਦਿੱਤਾ, ਔਰ ਉਹਦੇ ਵਿੱਚ ਆਸਟ੍ਰੇਲੀਆ, ਜਾਪਾਨ, ਅਮਰੀਕਾ ਔਰ ਇੰਡੀਆ ਇਹ ਰਲਾ ਕੇ ਉਹ ਤਾਂ ਜਾਨ ਜਿਹੜੀ ਹੈ ਉਹ ਉਦੋਂ ਤੱਕ ਹੀ ਰਹੀ। ਫਿਰ ਜਦੋਂ ਉਹਦੇ 'ਚੋਂ ਆਕਸ ਨਿਕਲ ਆਇਆ ਆਸਟ੍ਰੇਲੀਆ, UK, ਅਮਰੀਕਾ, ਤੇ ਉਹਦੇ 'ਚ ਭਾਰਤ ਨੂੰ ਤਾਂ ਬਾਹਰ ਰੱਖਿਆ, ਕਿਉਂਕਿ ਅਮਰੀਕਾ ਨੇ ਇਹਦਾ ਮੀਨ ਟਾਈਮ ਦੇਖ ਲਿਆ ਸੀ ਕਿ ਵੀ ਇਹਨਾਂ ਦੇ ਪੱਲੇ ਕੁਛ ਨਹੀਂ ਹੈ। ਸੋ ਰਸ਼ੀਆ ਦਾ ਆਪਣਾ ਇਸ ਦੇ ਉੱਤੇ ਵੀ ਇਹੀ ਮੌਕਫ ਹੈ ਕਿ ਵੀ ਕੀ ਹੈ ਇਹ ਹੁਣ ਕੀ ਕਰਨਗੇ। ਔਰ ਇਸ ਸਾਰੇ ਦੇ ਚੱਲਦੇ ਆ ਜਿਹੜੀਆਂ ਖਬਰਾਂ ਨੇ ਉਹਨਾਂ 'ਚ ਇੱਕ ਪਾਰਟ ਤਾਂ ਇਹ ਦੇਖਣ ਵਾਲਾ ਕਿ ਚਾਈਨਾ ਦੇ ਡੇਂਜਰ ਨੂੰ ਕਿਸ ਹੱਦ ਤੱਕ ਕੋਈ ਸਮਝਦਾ। ਹੁਣ ਨਿਰੂਪਮਾ ਰਾਓ ਜਿਹੜੀ ਇਹਨਾਂ ਦੀ ਐਂਬੈਸਡਰ ਵੀ ਰਹੀ ਅਮਰੀਕਾ 'ਚ, ਫੋਰਨ ਸੈਕਟਰੀ ਰਹੀ, ਉਹਨੇ ਇੱਕ ਕਿਤਾਬ ਲਿਖੀ ਹੈ ਦ ਫ੍ਰੈਕਚਰਡ ਹਿਮਾਲਿਆ, ਇੰਡੀਆ, ਤਿੱਬਤ, ਚਾਈਨਾ 1949 to 1962।
ਔਰ ਉਹਦਾ ਇਸ ਕਿਤਾਬ ਦੇ ਉੱਤੇ ਹੀ ਗੱਲ ਕਰਦੇ ਆ ਉਹਨੇ ਆਪਣਾ ਇੱਕ ਇੰਟਰਵਿਊ ਹਿੰਦੂ ਮੈਡਰਾਸ ਨੂੰ ਦਿੱਤਾ ਹੈ। ਉਹਨਾਂ ਦਾ ਹੈਡਿੰਗ ਇਹ ਹੈ, ਚਾਈਨਾ's approach to India more confrontational than in past border crisis. Existing border agreements are no longer adequate. The former foreign secretary ਉਹਨੇ ਕਿਹਾ ਵੀ ਚੀਨ ਨੇ ਜਿਵੇਂ ਦਾ, ਕਿਉਂਕਿ ਇਹ ਖੁਦ ਜਿਹੜੇ ਪਹਿਲੇ ਐਗਰੀਮੈਂਟ ਹੋਏ ਫੋਰਨ ਸਰਵਿਸ ਦੇ ਵਿੱਚ ਸੀ, ਬੜੀ ਬ੍ਰਿਲੀਅੰਟ ਡਿਪਲੋਮੈਟ ਹੈ, ਔਰ ਇਹਨੇ ਜਦੋਂ ਅਮਰੀਕਾ 'ਚ US ਕਾਂਗਰੈਸ਼ਨਲ ਸਿੱਖ ਕਾਕਸ ਬਣੀ ਤਾਂ ਇਹਨੇ ਬੜਾ ਜ਼ੋਰ ਲਾ ਕੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਔਰ ਇਹ ਸਮਝਦੀ ਹੈ ਸਾਰੀ ਪੈਟਰੀਓਟਿਕ ਹਿੰਦੂ ਇੰਡੀਅਨ ਹੈ ਪੱਕੀ, ਲੇਕਿਨ ਉਹਨੇ ਕਿਹਾ ਜੀ ਇਹ ਕਨਫਰੰਟੇਸ਼ਨ ਦਾ ਰਸਤਾ ਹੈ। ਔਰ ਇਸ ਤੋਂ ਅੰਦਾਜ਼ਾ ਹੈ ਵੀ ਚਾਈਨਾ ਨੇ ਕੋਈ ਵੀ ਇਸ ਮੁੱਦੇ ਦੇ ਉੱਤੇ ਕੋਈ ਸੌਫਟ ਲਾਈਨ ਨਹੀਂ ਲੈਣੀ। ਉਹ ਇਹੀ ਕਹਿ ਰਹੀ ਹੈ ਕਿ ਚਾਈਨਾ ਨੂੰ ਐਨਗੇਜ ਕਰੋ। ਹੁਣ ਜੇ ਰਸ਼ੀਆ ਆਇਆ ਤੇ ਇੱਕ ਸਾਡਾ ਧਿਆਨ ਸੀ ਕਿ ਕੀ ਕੋਈ ਜੁਆਇੰਟ ਸਟੇਟਮੈਂਟਸ ਕੋਈ ਚਾਈਨਾ ਦੇ ਅਗੇਂਸਟ ਇਹ ਤਾਂ ਨਾ ਮੋਦੀ ਦੇ ਮੂੰਹੋਂ ਚਾਈਨਾ ਨਿਕਲਦਾ, ਨਾ ਜੈ ਸ਼ੰਕਰ ਦੇ ਮੂੰਹੋਂ ਨਿਕਲਿਆ ਜਾਂ ਦੂਜਿਆਂ ਦੇ ਨਿਕਲਿਆ। ਹਾਂ, ਇਹ ਜ਼ਰੂਰ ਇਹਨਾਂ ਨੇ ਖਬਰਾਂ, ਪੁਤਿਨ ਮੀਟਸ ਮੋਦੀ describes India as a great power, friendly nation and a time tested friend। ਔਰ ਇਹੀ ਹੈ ਹੌਟ 에ਅਰ ਹੈ ਜੀ, ਤੁਸੀਂ ਬਹੁਤ ਤੁਸੀਂ ਸੁਪਰ ਪਾਵਰ ਹੋ ਜੀ, ਤੁਸੀਂ ਸੁਪਰ ਪਾਵਰ ਕਿ ਤੁਸੀਂ ਉਹਨਾਂ ਨੂੰ ਕਹਿ ਦਿਓ ਜੀ ਤੁਸੀਂ ਤਾਂ ਗੋਡ ਅਲਮਾਈਟੀ ਹੋ, ਕੀ ਫਰਕ ਪੈਂਦਾ? ਉਹ ਕਿਹੜੇ ਰਸ਼ੀਅਨ ਗੋਡ ਨੂੰ ਮੰਨਦੇ ਨੇ ਤੇ ਉਹ ਕਿਹੜੇ ਜਿਹੜੇ ਨੇ ਉਹਨਾਂ ਨੂੰ ਵੀ ਪਤਾ ਉਹਨਾਂ ਦੀ ਔਕਾਤ ਕੀ ਹੈ। ਹੁਣ ਇਸ ਸਾਰੇ ਦੇ ਚੱਲਦੇ ਆ ਜਿਹੜੀ ਡੀਲ ਹੁੰਦੀ ਹੈ, ਜਿਹੜੀ ਵੱਡੀ ਖਬਰ ਨਾ SU 400 ਦੀ ਹੈ ਨਾ ਕੋਈ ਹੋਰ। ਇੰਡੀਆ ਰਸ਼ੀਆ ਸਾਈਨ AK-203 ਰਾਈਫਲ ਡੀਲ worth ₹5,000 crore और extends military cooperation till 2031। ਅਗਲੇ 10 ਸਾਲ ਲਈ ਜੋ ਇਹ ਲੈਣਗੇ ਉਹ ਹੈ ਕਿ ਰੂਸ ਦੀਆਂ ਬਣੀਆਂ ਹੋਈਆਂ AK-203 10-year ਪੈਕਟ ਹੈ ਮਿਲਟਰੀ ਕੋਆਪਰੇਸ਼ਨ ਦਾ, ਔਰ ਇਹ ਜਿਹੜੀਆਂ ਨੇ AK-203 ਅਸਾਲਟ ਰਾਈਫਲਸ ਨੇ ਜਿਵੇਂ AK-47 ਹੈ, ਔਰ ਉਹਨਾਂ 'ਚ ਇਹ ਹੈ ਕਿ ਜੀ ਇਹ 2021 ਤੋਂ 2031 ਤੱਕ ਇੰਡੋ ਰਸ਼ੀਅਨ ਰਾਈਫਲ ਪ੍ਰਾਈਵੇਟ ਲਿਮਟਿਡ ਜਿਹੜੀਆਂ ਨੇ ਉਹ 6 ਲੱਖ ਜਿਹੜੀਆਂ ਉਹ ਬਣਾਏਗੀ ਇੰਡੀਅਨ ਖਰੀਦਣਗੇ, ਔਰ ਇਹ ਜਿਹੜੀ AK-203 ਹੈ ਉਹਦੇ ਚੋਂ 600 ਰਾਊਂਡ ਇੱਕ ਮਿੰਟ ਦੇ ਵਿੱਚ ਨਿਕਲਦੇ ਨੇ, ਔਰ ਇਹ ਜਿਹੜਾ ਫੌਜ ਨੂੰ ਜਿਹੜਾ ਦਿੱਤਾ ਜਾਏਗਾ। ਔਰ ਆਲਰੇਡੀ ਜਿਹੜਾ ਅਮੇਠੀ ਦੇ ਵਿੱਚ 2019 ਤੋਂ ਇਹ ਬਣਾਉਣ ਦਾ ਲੱਗਾ ਹੋਇਆ ਕਾਰਖਾਨਾ, ਪਰ 2 ਸਾਲ 'ਚ ਕਿਉਂਕਿ ਰਸ਼ੀਆ ਵੀ ਇਹਨਾਂ ਨੂੰ ਅੱਖਾਂ ਦਿਖਾ ਰਿਹਾ ਸੀ, ਪਰ ਹੁਣ ਇਹ ਜੇ 5,000 ਕਰੋੜ ਦੀ ਡੀਲ ਦੇ ਲਈ ਹੀ ਇੰਨਾ ਜਿਹੜਾ ਕੋਕਲੀਲਾ ਕਰਨੀ ਸੀ ਤੇ ਫਿਰ ਜ਼ਾਹਰ ਹੈ ਕਿ ਵੀ ਇਹਦਾ ਮਕਸਦ ਵਿਜ਼ਿਟ ਦਾ ਹੋਰ ਸੀ, ਲੇਕਿਨ ਕੁਝ ਅਚੀਵ ਹੋਇਆ ਨਹੀਂ ਹੈ। ਔਰ ਐਨ ਜਦੋਂ ਕਿ ਇਹ ਇੱਥੇ ਹੈ ਇੰਡੀਆ ਨੂੰ ਥੋੜਾ ਫਿਲਿਪ ਦੇਣ ਦੇ ਲਈ, ਦੱਸਣ ਦੇ ਲਈ ਇਹ ਵੀ ਹੋਇਆ ਕਿ ਜੀ US ਡਿਪਲੋਮੈਟਸ ਟੂ ਬਾਈਕਾਟ 2022 ਬੀਜਿੰਗ ਵਿੰਟਰ ਓਲੰਪਿਕਸ, ਕਿ ਉਹਨਾਂ ਦੇ ਐਥਲੀਟ ਜਾਣਗੇ ਜਿਹੜੀਆਂ ਵਿੰਟਰ ਓਲੰਪਿਕਸ ਹੁੰਦੀਆਂ 2022 ਦੀਆਂ ਬੀਜਿੰਗ 'ਚ ਹੋ ਰਹੀਆਂ। ਔਰ ਦਿਲਚਸਪ ਗੱਲ ਇਹ ਹੈ ਵੀ ਅਮਰੀਕਾ ਨੇ ਤਾਂ ਕਿਹਾ ਵੀ ਅਸੀਂ ਆਪਣੇ ਡਿਪਲੋਮੈਟ ਨਹੀਂ ਭੇਜਾਂਗੇ, ਪਰ ਉਸ ਤੋਂ ਪਹਿਲਾਂ ਜਿਹੜੀ ਇਹਨਾਂ ਦੀ ਮੀਟਿੰਗ ਹੈ ਇੰਡੀਆ ਨੇ ਵੈਲਕਮ ਕੀਤਾ ਹੈ, ਇੰਡੀਆ ਦੇ ਸਾਰੇ ਡਿਗਨਿਟਰੀ ਵੀ ਜਾਣਗੇ। ਸੋ ਮਤਲਬ ਇਹ ਜਿਹੜੀ ਇਹਨਾਂ ਨੇ ਨਵੀਂ ਯਾਰੀ ਵੀ ਪਾਈ ਸੀ ਅਮਰੀਕਾ ਦੇ ਨਾਲ, ਲੱਗਦਾ ਵੀ ਅਮਰੀਕਾ ਨੂੰ ਵੀ ਲੱਗ ਗਿਆ ਕਿ ਵੀ ਇਹ ਯਾਰ ਤਾਂ ਬਣਾਇਆ ਸੀ ਕਿ ਵੀ ਇਹਦੀ ਜੇਬ 'ਚੋਂ ਕੁਝ ਕੱਢਾਂਗੇ, ਇਹ ਤਾਂ ਵੈਸੇ ਹੀ ਇਹਦੇ ਪੱਲੇ ਕੁਝ ਨਹੀਂ ਹੈ। ਤੇ ਇੰਡੀਆ ਨੂੰ ਵੀ ਲੱਗਦਾ ਵੀ ਇਹ ਜਿਹੜਾ ਨਵਾਂ ਬਣਾਇਆ ਸੀ ਵੀ ਸ਼ਾਇਦ ਸਾਡੇ ਲਈ ਇਹ ਅੱਗੇ ਆ ਕੇ ਖਲੋਣਗੇ, ਪੁਰਾਣਾ ਕਾਹਨੂੰ ਛੱਡੀਏ। ਸੋ ਇਸ ਸਾਰੇ ਦੇ ਵਿੱਚ ਜੇ ਇੱਕ ਲਾਈਨਰ ਕਹਿਣਾ ਹੋਏ ਤੇ ਉਹ ਇਹ ਹੈ ਕਿ ਈਵਨ ਰਸ਼ੀਅਨ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਿਨ ਔਰ 2+2 ਡਾਇਲੋਗ ਵੀ ਪੂਰੀ ਤਰ੍ਹਾਂ ਉਵੇਂ ਹੀ ਕਲੈਪਸ ਹੋਇਆ ਜਿਵੇਂ ਕਿ ਇਹਨਾਂ ਦੀ ਫੋਰਨ ਪਾਲਿਸੀ ਨਰਿੰਦਰ ਮੋਦੀ ਹਕੂਮਤ ਦੀ ਹੋਈ ਹੈ ਔਰ ਹੋ ਰਹੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਨੇ ਨੇ ਬ੍ਰੇਕ ਪਿਓਰ ਜੋ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।